ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ 'ਚ ਹੋਗੇ, ਤੰਦਰੁਸਤ ਹੋਗੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਗੇ। ਵੈਸੇ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਵੀ ਕਦੀ ਕਿਸੇ ਨੂੰ ਵੀ ਕੋਈ ਦੁੱਖ ਰੋਗ ਨਾ ਲੱਗੇ। ਦਰਦ ਇੱਕ ਇੱਦਾਂ ਦੀ ਚੀਜ਼ ਹੈ, ਕਿਤੇ ਵੀ ਬੋਡੀ ਦੇ ਪਾਰਟ 'ਚ ਹੋਵੇ ਤੇ ਬੰਦੇ ਕੋਲੋਂ ਬਰਦਾਸ਼ਤ ਕਿਸੇ ਵੇਲੇ ਨਹੀਂ ਹੁੰਦਾ। ਸਪੈਸ਼ਲੀ ਜੇਕਰ ਅਸੀਂ ਗੱਲ ਕਰ ਲਈਏ ਕਿ ਦਰਦ ਜੇਕਰ ਦੰਦਾਂ ਦੇ ਵਿੱਚ ਹੋਵੇ, ਤੁਹਾਡੇ ਟੂਥ ਦੇ ਵਿੱਚ ਕਿਤੇ ਵੀ ਕੋਈ ਦਰਦ ਹੋ ਜੇ ਤੇ ਉਹ ਵੈਸੇ ਵੀ ਜਿਹੜਾ ਵਾ ਕਹਿ ਲਓ ਕਿ ਛੱਤ ਨੂੰ ਹੱਥ ਲਵਾ ਦਿੰਦੀ ਹੈ। ਐਂਡ ਕਿਸੇ ਵੇਲੇ ਕਿਸੇ ਵੀ ਡਾਕਟਰ ਕੋਲੋਂ ਅਸੀਂ ਜਾਈਦਾ, ਟੈਂਪਰੇਰੀ ਇਲਾਜ ਮਿਲ ਜਾਂਦਾ ਹੈ ਜਾਂ ਫਿਰ ਕੋਈ ਪੈਸੇ ਬਣਾਉਣ ਵਾਸਤੇ ਤੁਹਾਨੂੰ ਕੋਈ ਰੂਟ ਕਨਾਲ ਬਾਰੇ ਐਡਵਾਈਸ ਕਰ ਦਿੰਦਾ ਜਾਂ ਕਿਸੇ ਹੋਰ ਚੀਜ਼ ਬਾਰੇ ਕਰ ਦਿੰਦਾ ਵਾ। ਇੱਦਾਂ ਹੀ ਕੁਛ ਮੇਰੇ ਨਾਲ ਵੀ ਹੋਇਆ ਸੀਗਾ 2016 ਦੇ ਵਿੱਚ। ਮੈਂ ਚੰਡੀਗੜ੍ਹ ਸ਼ਿਫਟ ਹੋਇਆ ਸੀਗਾ ਐਂਡ ਮੇਰੇ ਦੰਦ ਦੇ ਵਿੱਚ ਹਲਕੀ ਜੀ ਕਹਿ ਲਓ ਦਰਦ ਹੋਈ। ਮੈਂ ਇਗਨੋਰ ਕੀਤੀ। ਇੱਕ ਦਿਨ ਰਾਤ ਨੂੰ ਬਹੁਤ ਜ਼ਿਆਦਾ ਵਰਸ ਹੋ ਗਈ ਐਂਡ ਉਹਦੇ ਬਾਅਦ 'ਚ ਮੇਰੇ ਇੱਕ ਫਰੈਂਡ ਨੇ ਡਾਕਟਰ ਨੂੰ ਰਿਕਮੈਂਡ ਕੀਤਾ ਕਿ ਤੂੰ ਡਾਕਟਰ ਸ਼ੋਭਿਤ ਦੇ ਨਾਲ ਗੱਲ ਕਰ। ਐਂਡ ਨੈਕਸਟ ਡੇ ਮਾਰਨਿੰਗ ਮੈਂ ਡਾਕਟਰ ਸ਼ੋਭਿਤ ਨੂੰ ਵਿਜ਼ਿਟ ਕੀਤਾ। ਇਹਨਾਂ ਨੇ 5 ਮਿੰਟ ਵੀ ਨਹੀਂ ਲਗਾਏ ਐਂਡ ਉਹ ਦੱਸਤਾ ਕਿ ਵੀ ਇੱਥੇ ਇਨਫੈਕਸ਼ਨ ਹੈਗੀ ਹੈ ਬਟ ਇਟਸ ਫਾਈਨ, ਕਿ ਵੀ ਮੈਂ ਮੈਡੀਸਿਨ ਦੇ ਨਾਲ ਹੀ ਠੀਕ ਕਰ ਦਿੰਦਾ। ਤੇ ਮੈਂ ਉਦੋਂ ਤੱਕ ਵੀ ਮੈਂਟਲੀ ਪ੍ਰਿਪੇਅਰ ਹੋ ਗਿਆ ਸੀ। 2-3 ਡਾਕਟਰਸ ਕੋ ਵਿਜ਼ਿਟ ਕੀਤਾ ਸੀ ਕਿ ਜੀ ਕੋਈ ਕਹਿ ਰਿਹਾ ਸੀ ਰੂਟ ਕਨਾਲ ਕਰਨੀ ਹੈ, ਕਿਸੇ ਨੇ ਕਿਹਾ ਜੀ ਕਿ ਆ ਸਰਜਰੀ ਹੋਏਗੀ, ਇੱਦਾਂ ਹੋਏਗਾ ਉੱਦਾਂ ਹੋਏਗਾ, ਬਟ ਹੀ ਗੇਵ ਮੀ ਦ ਮੈਡੀਸਿਨ ਕਿ ਵੀ ਇਹ ਐਂਟੀਬਾਇਓਟਿਕਸ ਲਓ, ਇਹਦੇ ਨਾਲ ਹੀ ਠੀਕ ਹੋ ਜਾਏਗਾ। ਤੇ ਮਤਲਬ ਮੇਰੇ ਆਪਣੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਕਿ ਵੀ ਜਿੱਥੇ ਡੈਂਟਲ ਦੀ ਗੱਲ ਆ ਜਾਂਦੀ ਹੈ ਐਂਡ ਤੁਹਾਡੀਆਂ ਸਮਾਈਲਸ ਦੀ ਗੱਲ ਆ ਜਾਂਦੀ ਹੈ ਤੇ ਹਰ ਕੋਈ ਬੰਦਾ ਕਹਿ ਲਓ ਅੱਜ ਦੀ ਡੇਟ 'ਚ ਇਹ ਪ੍ਰੋਫੈਸ਼ਨ ਬਣ ਗਿਆ ਵਾ। ਮਤਲਬ ਸੇਵਾ ਨਾਲੋਂ ਜ਼ਿਆਦਾ ਇਹ ਚੀਜ਼ ਹੋ ਗਈ ਹੈ ਕਿ ਵੀ ਹਰ ਕੋਈ ਡਾਕਟਰ ਜਿਹੜਾ ਵਾ ਉਹ ਪੈਸੇ ਬਣਾਉਣ ਦੀ ਗੱਲ ਕਰਦਾ, ਜਿਹੜਾ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੋਇਆ। ਬਟ ਵੈਨ ਆਈ ਵਿਜ਼ਿਟਡ ਡਾਕਟਰ ਸ਼ੋਭਿਤ, ਮਾਈ ਐਕਸਪੀਰੀਅੰਸ ਐਂਡ ਮਾਈ ਲਿਸਨਿੰਗ ਵਾਜ਼ ਆਲਟਰਡ ਕਿ ਵੀ ਨਹੀਂ, ਅੱਜ ਵੀ ਜਿਹੜਾ ਕਹਿ ਲਓ ਕਿ ਵੀ ਡਾਕਟਰਸ ਹੈ ਜਿਹੜੇ ਵਾਕਈ ਹੀ ਕਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਸਿਰਫ ਉਹਦੇ ਉੱਤੇ ਹੀ ਫੋਕਸ ਕਰਦੇ ਆ ਰਾਦਰ ਦੈਨ ਆਪਣਾ ਬਿੱਲ ਬਣਾਉਣ ਦੇ ਵਿੱਚ। ਸੋ ਡਾਕਟਰ ਸ਼ੋਭਿਤ ਨੇ ਮੈਨੂੰ ਐਂਟੀਬਾਇਓਟਿਕਸ ਦਿੱਤੀ ਐਂਡ ਦੈਨ ਉਹਦੇ ਬਾਅਦ ਚੋਂ ਸਿੰਸ ਦੈਨ ਦਿਸ ਇਜ਼ 2021 ਕਿ ਵੀ ਮੇਰੀ ਪੂਰੀ ਫੈਮਿਲੀ, ਮੇਰਾ ਪੂਰਾ ਫਰੈਂਡ ਸਰਕਲ ਦੈਟ ਸਾਨੂੰ ਕੋਈ ਵੀ ਡੈਂਟਲ ਦੇ ਨਾਲ ਲੈ ਕਰਕੇ ਕੋਈ ਪ੍ਰੋਬਲਮ ਹੁੰਦੀ ਹੈ ਵੀ ਓਨਲੀ ਵਿਜ਼ਿਟ ਡਾਕਟਰ ਸ਼ੋਭਿਤ। ਸੋ ਤੁਹਾਨੂੰ ਵੀ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਪਰਮਾਤਮਾ ਨਾ ਕਰੇ ਕਿਸੇ ਨੂੰ ਵੀ ਕਿਤੇ ਕੋਈ ਦਰਦ ਹੋਵੇ ਐਂਡ ਉਹ ਮੌਕਾ ਆਵੇ, ਬਟ ਵੈਸੇ ਵੀ ਹਰ ਕਿਸੇ ਨੂੰ ਇੱਕ ਫੈਮਿਲੀ ਡਾਕਟਰ ਅਸੀਂ ਕਹਿੰਦੇ ਹਾਂ ਕਿ ਚਾਹੀਦਾ ਹੁੰਦਾ ਵਾ। ਤਾਂ ਅੱਜ ਦੀ ਟਾਈਮ ਦੇ ਵਿੱਚ ਡੈਂਟਲ ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਬਹੁਤ ਜ਼ਿਆਦਾ ਟਰੈਵਲ ਕਰਦੇ ਆ, ਜਸਟ ਇਮੈਜਿਨ ਦੈਟ ਯੂ ਆਰ ਇਨ ਅ ਫਲਾਈਟ ਐਂਡ ਤੁਸੀਂ ਇੱਕ ਮਤਲਬ ਇੱਕ ਉੱਤੇ ਹਾਈਟਸ ਦੇ ਉੱਤੇ ਐਂਡ ਤੁਹਾਨੂੰ ਇੱਕਦਮ ਜਿਹੜਾ ਦਰਦ ਉੱਠ ਤੇ ਉਸ ਟਾਈਮ ਦੇ ਉੱਤੇ ਦੇ ਮਤਲਬ ਕਹਿ ਲਓ ਦੰਦ ਦਾ ਦਰਦ ਇਦਾਂ ਦਾ ਕਿ ਵੀ ਉਹ ਛੱਤ ਨੂੰ ਹੱਥ ਪਵਾ ਦਿੰਦਾ ਵਾ। ਸੋ ਮਾਈ ਰਿਕਮੈਂਡੇਸ਼ਨ ਇਜ਼ ਦੈਟ, ਮੇਰੀ ਇਹ ਸਾਰਿਆਂ ਨੂੰ ਇਹ ਰਿਕੁਐਸਟ ਹੋਊਗੀ ਕਿ ਵੀ ਆਪਣੀ ਫੈਮਿਲੀ ਡਾਕਟਰ ਹਰ ਕੋਈ ਬੰਦਾ ਰੱਖਦਾ ਵਾ, ਤੇ ਇੱਕ ਡੈਂਟਲ ਫੈਮਿਲੀ ਡਾਕਟਰ ਵੀ ਤੁਹਾਡੇ ਕੋਲ ਹੋਣਾ ਚਾਹੀਦਾ। ਐਂਡ ਇਕੱਲਾ ਡਾਕਟਰ ਸ਼ੋਭਿਤ ਪਲੀਜ਼ ਕਿ ਵੀ ਇਹ ਇਕੱਲਾ ਕਹਿ ਲਓ ਕਿ ਵੀ ਡਾਕਟਰ ਨਹੀਂ, ਦੋਸਤ ਹੈ, ਭਰਾ ਹੈ, ਮਤਲਬ ਐਂਡ ਦਿਸ ਰਿਲੇਸ਼ਨਸ਼ਿਪ ਕੋਈ ਅਸੀਂ ਬਚਪਨ ਤੋਂ ਨਹੀਂ ਜਾਣਦੇ। ਦਿਸ ਰਿਲੇਸ਼ਨਸ਼ਿਪ ਬੀਨ ਬਿਲਟ ਓਵਰ ਅ ਪੀਰੀਅਡ ਆਫ ਟਾਈਮ। 3-4-5 ਸਾਲ ਦੇ ਵਿੱਚ ਜਿੰਨੀ ਦੇਰ ਮੈਨੂੰ ਡਾਕਟਰ ਸ਼ੋਭਿਤ ਕੋ ਆਂਦੇ ਹੋ ਗਈ ਹੈ 2016 ਤੋਂ ਹੁਣ ਤੱਕ, ਮਤਲਬ ਭਰਾਵਾਂ ਵਰਗਾ ਇੱਕ ਰਿਲੇਸ਼ਨਸ਼ਿਪ ਬਣ ਗਿਆ। ਕੋਈ ਵੀ ਚੀਜ਼ ਹੁੰਦੀ ਹੈ ਕਿਤੇ ਵੀ ਹੁੰਦਾ, ਮਤਲਬ ਉਹ ਫੋਨ ਦੇ ਉੱਤੇ ਹੀ 90% ਪ੍ਰੋਬਲਮ ਦਾ ਸੋਲਿਊਸ਼ਨ ਮਿਲ ਜਾਂਦਾ ਹੈ। ਜੇਕਰ ਮੈਂ ਅੱਜ ਆਪਣਾ ਉਹ ਦੇਖ ਲਾਂ ਕਿ ਵੀ ਮੇਰੇ ਆਪਣਾ ਜਿਹੜਾ ਕਹਿ ਲਓ ਕਿ ਵੀ ਦੰਦਾਂ ਦਾ ਕੀ ਹਾਲ ਸੀ ਔਰ ਅੱਜ ਕਿੱਥੇ ਖੜੇ ਆ, ਸੋ ਦੈਟ ਆਲ ਕ੍ਰੈਡਿਟ ਗੋਜ਼ ਟੂ ਡਾਕਟਰ ਸ਼ੋਭਿਤ ਕਿ ਵੀ ਇਹਨਾਂ ਨੇ ਉਹ ਪਰਸਨਲ ਕਹਿ ਲਓ ਕਿ ਵੀ ਟੈਨਸ਼ਨ ਲੈ ਕਰਕੇ ਉਹਦੇ ਉੱਤੇ ਕੰਮ ਕੀਤਾ। ਇੱਕ ਦੰਦ ਦੇ ਉੱਤੇ ਪਹਿਲੇ ਹੁੰਦਾ ਸੀ ਕਿ ਦੰਦ ਤੋਂ ਪੀਲੇ ਹੋ ਜਾਂਦੇ ਆ, ਇਹ ਹੋ ਜਾਂਦਾ, ਆਹ ਫੋਨ ਕਰ ਦਿੰਦੇ ਆ ਕਿ ਵੀ ਤੁਸੀਂ ਆਪਣਾ ਸਕੇਲਿੰਗ ਕਰਵਾ ਲਓ, ਟਾਈਮ ਹੋ ਗਿਆ 6 ਮਹੀਨੇ ਹੋ ਗਏ ਹੈ ਕੈਨੇਡਾ, ਹੁਣ ਤੁਸੀਂ ਗਏ ਵੀ ਨਹੀਂ ਕਿ ਵੀ ਹੁਣ ਆ ਕਰਕੇ ਕੰਮ ਕਰਾ ਲਓ। ਐਂਡ ਇੰਨਾ ਤੁਹਾਨੂੰ ਅੱਜ ਦੇ ਦੌਰ ਦੇ ਵਿੱਚ ਕਿ ਜਿੱਥੇ ਪੈਸਾ ਹੀ ਸਭ ਕੁਝ ਹੈ, ਕੋਈ ਵੀ ਡਾਕਟਰ ਤੁਹਾਨੂੰ ਪਰਸਨਲਾਈਜ਼ ਸਰਵਿਸ ਨਹੀਂ ਦਿੰਦਾ। ਮਤਲਬ ਐਂਡ ਉਹ ਸਿਰਫ ਉਹੀ ਬੰਦਾ ਦਿੰਦਾ ਹੈ ਕਿ ਜਿਹਦੇ ਲਈ ਉਹਦਾ ਪ੍ਰੋਫੈਸ਼ਨ ਜਨੂਨ ਹੋਵੇ, ਪਾਗਲਪਨ ਹੋਵੇ, ਪੈਸ਼ਨ ਹੋਵੇ। ਸੋ ਡਾਕਟਰ ਸ਼ੋਭਿਤ ਇਜ਼ ਵਨ ਆਫ ਦੋਜ਼ ਲਾਈਕ ਹੂ ਇਜ਼ ਵੈਰੀ ਪੈਸ਼ਨੇਟ ਅਬਾਊਟ ਦ ਸਮਾਈਲ, ਦ ਪੈਸ਼ਨੇਟ ਅਬਾਊਟ ਦ ਪੇਸ਼ੈਂਟ, ਸਪੈਸ਼ਲੀ ਕਿ ਉਹਨੂੰ ਇਹ ਦਰਦ ਹੈ ਜਾਂ ਉਹਨੂੰ ਇਹ ਚੀਜ਼ ਦਾ ਸੋਲਿਊਸ਼ਨ ਚਾਹੀਦਾ ਤੇ ਉਹਨੂੰ ਕਿੱਦਾਂ ਕਰਨਾ ਹੈ। ਐਂਡ ਆਈ ਹੈਵ ਸੀਨ ਹਿਮ ਕਿ ਵੀ ਵਰਕਿੰਗ ਡੇ ਐਂਡ ਨਾਈਟ ਕਿ ਵੀ ਰਾਤ ਨੂੰ 2 ਵਜੇ ਵੀ ਮੈਨੂੰ ਇੱਕ ਵਾਰੀ ਲੋੜ ਪਈ ਸੀਗੀ, ਮੇਰੇ ਬ੍ਰਦਰ ਨੂੰ ਟੁੱਥੇਕ ਹੋਇਆ ਸੀਗਾ, 2 ਵਜੇ ਰਾਤ ਨੂੰ ਫੋਨ ਕੀਤਾ ਐਂਡ ਦੂਸਰੀ ਬੈਲ ਦੇ ਉੱਤੇ ਡਾਕਟਰ ਸ਼ੋਭਿਤ ਨੇ ਫੋਨ ਚੁੱਕਿਆ। ਅਦਰਵਾਈਜ਼ ਅੱਜ ਦੇ ਟਾਈਮ ਦੇ ਵਿੱਚ ਬੰਦਾ ਕਹਿੰਦਾ ਯਾਰ ਕੋਈ ਗੱਲ ਨਹੀਂ, ਕੱਲ ਸਵੇਰੇ ਦੇਖਦੇ ਆ, ਆਪਣਾ ਆਰਾਮ ਪਹਿਲੇ ਹੈ। ਐਂਡ ਡਾਕਟਰੀ ਪ੍ਰੋਫੈਸ਼ਨ ਉਹ ਹੈ ਕਿ ਵੀ ਜਿੱਥੇ ਕਹਿ ਲਓ ਕਿ ਆਪਣਾ ਆਰਾਮ ਐਗਜ਼ਿਸਟ ਵੀ ਨਹੀਂ ਕਰਦਾ ਕਿ ਦੈਟ ਯੂ ਹੈਵ ਟੂ ਬੀ ਸਰੈਂਡਰਡ ਫॉर योर ਪੇਸ਼ੈਂਟਸ। ਸੋ ਇਹ ਡਾਕਟਰ ਸ਼ੋਭਿਤ, ਆਈ ਫਾਊਂਡ ਡਾਕਟਰ ਸ਼ੋਭਿਤ ਕਿ ਵੀ ਆਈ ਫੀਲ ਬਲੈਸਡ ਟੂ ਹੈਵ ਹਿਮ ਇਨ ਆਵਰ ਲਾਈਫ ਕਿ ਵੀ ਮੇਰੇ ਮਦਰ ਸ਼ੀ ਇਜ਼ 65-70 years old ਐਂਡ ਤੁਸੀਂ ਉਹਨਾਂ ਦਾ ਤੁਸੀਂ ਸਾਰਾ ਦੰਦ ਦਾ ਟ੍ਰੀਟਮੈਂਟ
ਕਰਾਇਆ, ਰੂਟ ਕੈਨਾਲ ਕਰਾਈ, ਸਰਜਰੀਜ਼ ਹੋਈਆਂ, ਮਤਲਬ ਐਂਡ ਉਹ ਅੰਮ੍ਰਿਤਸਰ ਤੋਂ ਸਪੈਸ਼ਲੀ ਚੰਡੀਗੜ੍ਹ ਇਹਨਾਂ ਕੋਲ ਆਪਣੇ ਟ੍ਰੀਟਮੈਂਟ ਵਾਸਤੇ ਆਉਂਦੇ। ਸੋ ਤੁਹਾਨੂੰ ਵੀ ਕੋਈ ਆਪਣੀ ਸਮਾਈਲ ਨੂੰ ਲੈ ਕਰਕੇ ਜਾਂ ਆਪਣੇ ਦੰਦਾਂ ਦੇ ਟ੍ਰੀਟਮੈਂਟ ਲੈ ਕਰਕੇ ਕੋਈ ਵੀ ਐਡਵਾਈਸ ਚਾਹੁੰਦੇ ਹੋ ਜਾਂ ਕੁਝ ਵੀ ਕਰਾਉਣਾ ਚਾਹੁੰਦੇ ਹੋ, ਸੋ ਆਲਵੇਜ਼ ਰਿਮੈਂਬਰ ਵਨ ਨੇਮ, that is Dr. Shobhit, Sector 40, Chandigarh. Thank you so much. Thank you so much for your kind words. And trust me, he's one of my best patient. And मैं इतने patient treat करता हूँ, but I have never found someone who is so brotherly figure. And he's one of the most cooperative patient. So I'm treating him from last 5 years, from I think 2016. 2016. Yeah. कभी भी ऐसा नहीं हुआ कि सर ने कोई, मैं देखता हूँ कई पेशेंट्स ऐसे होते हैं जो पेन टॉलरेट नहीं कर पाते हैं, and they said नहीं कैसे भी निकाल दो. He's so patient. He try to listen what I try to say. So I really appreciate him. Thank you. Thank you so much.